ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468272500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468272500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੀ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4682725 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 11 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੁਖਬੀਰ ਬਾਦਲ ਤੋਂ। ਜੋ ਤਾਜ਼ਾ ਚਰਚਾਵਾਂ ਚੱਲ ਰਹੀਆਂ ਨੇ ਗਿਆਨੀ ਰਘਬੀਰ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਦੇ ਹਵਾਲੇ ਦੇ ਨਾਲ, ਉਸ ਹਿਸਾਬ ਦੇ ਨਾਲ ਦੇਖੀਏ, ਉਸ ਤੱਕੜੀ ਦੇ ਵਿੱਚ ਪਾ ਕੇ ਦੇਖਿਆ ਜਾਵੇ ਤਾਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਕਿੰਨੀਆਂ ਕੁ ਵਧੀਆਂ ਲੱਗਦੀਆਂ ਨੇ ਸ਼ਰਮਾ ਜੀ? ਪ੍ਰਵੀਨ ਜੀ, ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਜੋ ਕਿਹਾ ਕਿ ਉਹ ਅੱਜ ਤੱਕ ਲੁਕਿਆ ਕਿਸੇ ਤੋਂ? ਜੀ ਬਿਲਕੁਲ ਨਹੀਂ ਲੁਕਿਆ। ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ। ਸੁਖਬੀਰ ਸਿੰਘ ਬਾਦਲ ਦੇ ਪਿਤਾ ਮੁੱਖ ਮੰਤਰੀ ਸੀ ਜੀ। ਬਾਈਬਲ ਕਲਾਂ ਬਰਗਾੜੀ ਦੇ ਵਿੱਚ ਜੋ ਕੁਝ ਹੋਇਆ, ਬੇਅਦਬੀ ਤੋਂ ਲੈ ਕੇ ਗੋਲੀ ਕਾਂਡ ਤੱਕ, ਅਣਪਛਾਤੀ ਪੁਲਿਸ, ਅਣਪਛਾਤੀਆਂ ਗੋਲੀਆਂ, ਉਹ ਸਾਰੇ ਵਰਤਾਰੇ ਤੋਂ ਬਾਅਦ 2 ਸਾਲ ਅਕਾਲੀ ਦਲ ਨੇ ਰਾਜ ਕੀਤਾ। ਲਗਭਗ 17 ਚ ਜਾ ਕੇ ਸਰਕਾਰ ਨਵੀਂ ਬਣੀ। 15 ਦੀਆਂ ਘਟਨਾਵਾਂ ਨੇ ਜੀ। ਉਹ 1.5-2 ਸਾਲ ਦੇ ਵਿੱਚ ਦੱਸ ਦਿਓ ਕਿ ਅਕਾਲੀ ਦਲ ਨੇ ਕੋਈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਜੀ ਅਸੀਂ ਹੁਕਮ ਦਿੱਤਾ, ਬਾਦਲ ਨੇ ਦਿੱਤਾ, ਕਿ ਛੋਟੇ ਬਾਦਲ ਨੇ ਦਿੱਤਾ, ਕਿ ਬਿਨਾਂ ਇਹਨਾਂ ਦੇ ਹੁਕਮਾਂ ਤੋਂ ਹੀ ਪੁਲਿਸ ਨੇ ਗੋਲੀ ਚਲਾਤੀ, ਜੇ ਚਲਾਈ ਤਾਂ ਕਿਹਦੇ ਕਹੇ ਤੇ ਚਲਾਈ, ਹੈ ਨਾ, ਕੌਣ ਉਹਦੇ ਪਿੱਛੇ ਸੀ, ਕੀ ਉਹਨਾਂ ਨੇ ਕੋਈ ਚਾਰਜੋਈ ਕੀਤੀ? ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਸੇ ਬੇਅਦਬੀਆਂ ਦੇ ਨਾਂ ਦੇ ਉੱਤੇ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਨਿਭਾ ਗਏ ਕਿ ਲਓ ਜੀ ਮੈਂ ਆਉਂਦੇ ਇਨਸਾਫ ਦਿਵਾਉਂਗਾ। ਗੁਰੂ ਘਰ ਕੰਨੀ ਨੂੰ ਮੂੰਹ ਕੀਤਾ, ਗੁਟਕਾ ਸਾਹਿਬ ਤੇ ਹੱਥ ਰੱਖੇ, ਨਸ਼ੇ ਤੇ ਇਸ ਮੁੱਦੇ ਦੇ ਉੱਤੇ, ਬੇਅਦਬੀਆਂ ਵਾਲੇ ਮੁੱਦੇ ਤੇ ਭਾਵਨਾਵਾਂ ਨਾਲ ਖੇਡੇ। ਤੇ ਦੱਸੋ ਜੀ ਉਹਨਾਂ ਨੇ ਕੀ ਚਾਰਜੋਈ ਕੀਤੀ? ਇਨਸਾਫ ਮਿਲਿਆ ਜੀ। ਚੰਨੀ ਦਾ ਦੌਰ ਚਾਹੇ 3 ਮਹੀਨਿਆਂ ਦਾ ਸੀ, ਲੰਘ ਗਿਆ। ਉਹ ਤੋਂ ਬਾਅਦ ਫਿਰ ਇਹ ਆ ਗਏ ਭਗਵੰਤ ਮਾਨ ਹੋਰੀ। 4.5 ਸਾਲ ਹੋ ਗਏ ਜੀ। ਕਿ ਹੁਣ ਚੇਤੇ ਆਇਆ ਇਸ ਸਮੇਂ ਕਿ ਗਿਆਨੀ ਰਘਬੀਰ ਸਿੰਘ ਤੋਂ ਕਹਾ ਕੀ ਗੱਲ ਸਿਰੇ ਲੱਗੂਗੀ? ਜੀ। ਪੁੱਛਗਿੱਛ ਤਾਂ ਪਹਿਲਾਂ ਵੀ ਹੋਈਆਂ, ਦੱਸਿਆ ਪੁੱਛਿਆ ਤਾਂ ਪਹਿਲਾਂ ਵੀ ਗਿਆ, ਤੁਸੀਂ ਤਾਂ ਸਟੇਜਾਂ ਤੋਂ ਪਹਿਲਾਂ ਵੀ ਕਹਿੰਦੇ ਰਹੇ ਹੋ। ਸਹੀ ਹੈ। ਚਲੋ ਆਪਾਂ 2 ਦਸੰਬਰ ਦੇ ਹਵਾਲੇ ਨਾਲ ਅੱਗੇ ਵਧਦੇ ਹਾਂ ਜੀ। ਜਿਹੜਾ ਗੱਲ ਗਿਆਨੀ ਰਘਬੀਰ ਸਿੰਘ ਕਹਿੰਦੇ ਨੇ ਕਿ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਸੁਖਬੀਰ ਬਾਦਲ ਨੇ ਉਹ ਸਾਰਾ ਕੁਝ ਮੰਨਿਆ, ਤੇ ਜੀ ਉਹ ਕਹਿੰਦੇ ਜਨਤਕ ਪਲੇਟਫਾਰਮ ਤੇ ਹੈ ਜੀ, ਸਭ ਦੇ ਸਾਹਮਣੇ ਹੈ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਰਿਕਾਰਡ 'ਚ ਪਿਆ ਜੀ, ਤੇ ਉੱਥੋਂ ਲੈ ਕੇ ਜੀ ਸੁਖਬੀਰ ਬਾਦਲ ਤੇ ਕਾਰਵਾਈ ਹੋਣੀ ਬਣਦੀ ਹੈ। ਪੰਜਾਬ ਤਾਂ ਪਹਿਲੇ ਦਿਨ ਤੋਂ ਪੁੱਛ ਰਿਹਾ ਜੀ, ਹਰੇਕ ਸਰਕਾਰ ਨੂੰ ਪੁੱਛਦਾ ਜੀ ਕਿ ਸਾਨੂੰ ਇਨਸਾਫ ਕਦੋਂ ਮਿਲੂਗਾ ਬੇਅਦਬੀਆਂ ਦਾ। ਸਹੀ ਹੈ, ਬਿਲਕੁਲ ਜੀ। ਦੋਸ਼ੀਆਂ ਨੂੰ ਕਟਹਿਰਿਆਂ 'ਚ ਕਦੋਂ ਖੜੇ ਕਰੋਗੇ? ਸੁਖਬੀਰ ਬਾਦਲ ਤਾਂ ਉਹਦੀ ਇੱਕ ਕੜੀ ਹੈ ਨਾ। ਫਿਰ ਜੇ ਤੁਸੀਂ ਇਸੇ ਨੱਤੇ ਦੇਖਦੇ ਹੋ ਕਿ ਹਾਂਜੀ ਉਹ ਗ੍ਰਹਿ ਮੰਤਰੀ ਸੀ, ਤੇ ਤੁਹਾਡੀਆਂ ਜਾਂਚ 'ਚ, ਤੁਹਾਡੀਆਂ ਪੜਤਾਲ 'ਚ ਤਾਂ ਡੇਰਾ ਸਿਰਸਾ ਮੁਖੀ ਤੱਕ ਦਾ ਵੀ ਜ਼ਿਕਰ ਹੈ। ਉਹਨੂੰ ਤਲਬ ਕਰਨ ਦੀ, ਉਹਦਾ ਰਿਮਾਂਡ ਲੈਣ ਦੀ, ਉਹਨੂੰ ਮੰਗਣ ਦੀ ਕਿ ਸਾਨੂੰ ਦੇ ਦਿਓ ਜੀ ਅਸੀਂ ਪੁੱਛਗਿੱਛ ਕਰਨੀ ਹੈ। ਕਦੇ ਪਹਿਲ ਕਦਮੀ ਕਿਸੇ ਨੇ ਕੀਤੀ? ਨਹੀਂ। ਚਲੋ ਆਪਾਂ ਕਹੀਏ ਕਿ 2 ਦਸੰਬਰ ਨੂੰ ਸੁਖਬੀਰ ਬਾਦਲ ਜੋ ਮੰਨ ਗਏ, ਉਹਦੇ ਆਧਾਰ ਤੇ ਕਾਰਵਾਈ। ਹੁਣ ਇਸ ਨੂੰ ਪੰਥਕ ਧਿਰਾਂ ਹੋਰ ਤਰੀਕੇ ਨਾਲ ਲੈ ਰਹੀਆਂ ਨੇ, ਰਾਜਨੀਤਿਕ ਧਿਰਾਂ ਹੋਰ ਤਰੀਕੇ ਨਾਲ ਲੈ ਰਹੀਆਂ ਜੀ। ਉਹ ਕਹਿੰਦੇ ਪੰਥ ਦੀ ਇੱਕ ਮਰਿਆਦਾ ਹੈ ਕਿ ਜਥੇਦਾਰ ਸਾਹਿਬਾਨ, ਤਖਤ ਸਾਹਿਬ ਦੇ ਹੈੱਡ ਗ੍ਰੰਥੀ, ਹੈ ਨਾ, ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਉਹ ਅਜਿਹੀਆਂ ਉਹਦੇ ਰੁਤਬੇ ਨੇ ਕਿ ਜਿਹੜੇ ਅਦਾਲਤੀ ਪ੍ਰਕਿਰਿਆਵਾਂ 'ਚ ਨਹੀਂ ਪੈਂਦੇ। ਖਾਸ ਕਰ ਜਥੇਦਾਰ ਸਾਹਿਬਾਨ ਬਾਰੇ ਤਾਂ ਸਪਸ਼ਟ ਹੈ। ਤੇ ਜੇ ਗਿਆਨੀ ਰਘਬੀਰ ਸਿੰਘ ਨੇ ਇਹ ਬਿਆਨ ਦਿੱਤੇ ਨੇ, ਕੀ ਉਹ ਬਤੌਰ ਜਥੇਦਾਰ ਰਹਿੰਦੇ ਆਪਣੀ ਜ਼ਿੰਮੇਵਾਰੀ ਨਿਭਾ ਗਏ ਪੂਰੀ?
ਜੇ ਉਸ ਸਮੇਂ ਪੂਰੀ ਨਿਭਾਉਂਦੀ ਹੁੰਦੀ, ਹੂੰ ਡਾਮਾਡੋਲ ਨਾ ਹੁੰਦੇ ਕਦੇ ਸੁਖਬੀਰ ਵਾਲੇ ਪਾਸੇ ਕਦੇ ਕਿਸੇ ਪਾਸੇ, ਤੇ ਹੁਣ ਤੁਸੀਂ ਕਹਿ ਰਹੇ ਹੋ ਮੇਰੇ ਤੇ ਸੁਖਬੀਰ ਹੋਰੀ ਦਬਾਅ ਬਣਾਉਂਦੇ ਸੀ, ਮੈਨੂੰ ਇਹ ਕਹਿੰਦੇ ਸੀ, ਫਿਰ ਤੁਸੀਂ ਜਥੇਦਾਰ ਹੁੰਦਿਆਂ ਕਿਉਂ ਨਹੀਂ ਇਹ ਸਾਰਾ ਕੁਝ ਸਾਹਮਣੇ ਰੱਖਿਆ? ਜੀ ਸਹੀ ਹੈ। ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਸੀ, ਤਾਂ ਤੁਸੀਂ ਸਪਸ਼ਟ ਸਟੈਂਡ ਕਿਸੇ ਇੱਕ ਪਾਸੇ ਕਿਉਂ ਨਹੀਂ ਲੈ ਸਕੇ? ਤੁਸੀਂ ਆਪਣੇ ਹੀ ਰੁਤਬੇ ਬਚਾਉਣ ਦੇ ਲਈ ਅਦਾਲਤਾਂ ਦੀ ਪ੍ਰਕਿਰਿਆ 'ਚ ਕਿਉਂ ਪਏ? ਸਹੀ ਹੈ। ਤੇ ਦੂਜੀ ਗੱਲ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਤਾਂ ਹਰੇਕ ਚੈਨਲ ਤੇ ਰਿਕਾਰਡ 'ਚ ਪਈ ਹੈ ਜੀ, ਲਾਈਵ ਚੱਲਿਆ ਉੱਥੇ ਉਸ ਦਿਨ ਦਾ ਸਾਰਾ ਵਰਤਾਰਾ। ਸਿੱਟ ਨੂੰ ਨਹੀਂ ਪਤਾ, ਸਰਕਾਰ ਨੂੰ ਨਹੀਂ ਪਤਾ, ਫਿਰ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਕਹਾ ਕੇ ਕੀ ਹੋ ਗਿਆ? ਜੇ ਕਹਾਉਣ ਲਈ ਸਿੱਟ ਆ ਵੀ ਗਈ ਸੀ, ਤੁਸੀਂ ਆਪਣੇ ਉਸ ਰੁਤਬੇ ਦਾ ਮਾਣ ਰੱਖਦੇ ਆ ਕਹਿੰਦੇ ਕਿ ਭਾਈ ਅਕਾਲ ਤਖਤ ਸਾਹਿਬ ਕੋਲ ਰਿਕਾਰਡ ਹੈ, ਉਹੀ ਲੈ ਲਓ, ਕਹਿਣ ਦੀ ਦੱਸਣ ਦੀ, ਰਿਕਾਰਡ 'ਚ ਆਉਣ ਦੀ ਕੀ ਲੋੜ ਸੀ ਤੁਹਾਨੂੰ? ਫਿਰ ਸਹੀ ਹੈ, ਬਿਲਕੁਲ ਜੀ। ਕੀ ਇਹਨੂੰ ਇਸ ਪ੍ਰਕਿਰਿਆ ਵਜੋਂ ਦੇਖੀਏ ਕਿ ਜਿਹੜੀ ਸਿੱਟ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਲੱਭਦੀ ਫਿਰਦੀ ਆ ਸਾਰਾ ਕੁਝ, ਤੇ ਉਹ ਕਹਿੰਦੀ ਜੀ ਐਸਜੀਪੀਸੀ ਦੇ ਦਫ਼ਤਰਾਂ 'ਚੋਂ ਅਸੀਂ ਰਿਕਾਰਡ ਇਕੱਠਾ ਕਰ ਰਹੇ ਹਾਂ, ਤੇ ਇਕੱਠਾ ਕਰਦੇ ਕਰਦੇ ਰਿਕਾਰਡ ਚਲੇ ਗਏ ਮਤਲਬ ਕਿ ਬੈਂਕਾਂ ਤੱਕ, ਖਾਤਿਆਂ ਤੱਕ, ਵਹੀਆਂ ਤੱਕ। ਹੁਣ ਇਸ ਮਾਮਲੇ 'ਚ ਕੀ ਇਹ ਮੰਨੀਏ ਕਿ ਸਿੱਟ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੱਕ ਜਾਊਗੀ? ਸਹੀ ਹੈ। ਇਹਦੇ ਅਰਥ ਇਹ ਲਈਏ ਕਿ ਹੁਣ ਸਿੱਟ ਉੱਥੇ ਬੈਠ ਕੇ ਪੁਰਾਣੇ ਸਾਰੇ ਹੁਕਮਨਾਮੇ ਫਰੋਲੂਗੀ? ਬਿਲਕੁਲ। ਇਹਦੇ ਅਰਥ ਕੀ ਉਹ ਉਹਨਾਂ ਦੀ ਵੀਡੀਓ ਲਾਇਬ੍ਰੇਰੀ ਵੀ ਚੈੱਕ ਕਰੂਗੀ, ਕੀ ਉਹਨਾਂ ਦੀ ਕਾਗਜ਼ੀ ਲਾਇਬ੍ਰੇਰੀ ਵੀ ਚੈੱਕ ਕਰੂਗੀ, ਕੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਲਬ ਕਰੂਗੀ ਕਿ ਲਿਆਓ ਜੀ ਸਕੱਤਰੇ ਦਾ ਸਾਰਾ ਹਿਸਾਬ ਕਿਤਾਬ ਸਾਨੂੰ ਦਿਓ, ਕੰਟਰੋਲ ਕੁੰਜੀਆਂ ਸਾਨੂੰ ਫੜਾ ਦਿਓ? ਗਿਆਨੀ ਰਘਬੀਰ ਸਿੰਘ ਦੱਸ ਦੇਣ ਨਾ ਕਿ ਕਰ ਕੀ ਰਹੇ ਹਾਂ ਅਸੀਂ। ਸਹੀ ਹੈ। ਸੁਖਬੀਰ ਬਾਦਲ ਤੇ ਕਾਨੂੰਨੀ ਕਾਰਵਾਈ ਲਈ ਤਾਂ ਬਹੁਤ ਕੁਝ ਸਰਕਾਰਾਂ ਕੋਲ ਪਹਿਲਾਂ ਪਿਆ ਸੀ, ਉਸ ਤਰੀਕੇ ਨਾਲ ਅੱਗੇ ਵਧ ਲੈਂਦੇ। ਤੁਸੀਂ ਤਾਂ ਜਿਸ ਨੂੰ ਚਿੱਟੇ ਦਾ ਤਸਕਰ ਦੱਸਦੇ ਰਹੇ ਉਹਦੇ ਖਿਲਾਫ ਅਜੇ ਤੱਕ ਚਲਾਨ ਨਹੀਂ ਪੇਸ਼ ਕਰ ਪਾ ਰਹੇ, ਤੇ ਉੱਥੇ ਤਾਂ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਉਲਝੇ ਫਿਰਦੇ ਹੋ। ਜੀ ਸਹੀ ਹੈ। ਤੇ ਜਦੋਂ ਮਾਮਲਾ ਆਉਂਦਾ ਫਿਰ ਮਾਫੀਆਂ ਮੰਗ ਕੇ ਭੱਜ ਜਾਂਦੇ ਹੋ। ਇਸੇ ਵਿਕਰਮ ਮਜੀਠੀਆ ਤੋਂ ਮਾਫੀ ਮੰਗ ਕੇ ਭੱਜੇ ਸੀ ਕੇਜਰੀਵਾਲ ਜੀ। ਤੇ ਇਸ ਲਈ ਇਹ ਨਿਰੋਲ ਰਾਜਨੀਤੀ ਹੈ, ਔਰ ਇਸ ਰਾਜਨੀਤੀ ਦੇ ਵਿੱਚੋਂ ਆਮ ਆਦਮੀ ਪਾਰਟੀ ਭਟਕਣ 'ਚ ਵੱਧ ਲੱਗਦੀ ਹੈ। ਅਕਾਲੀ ਦਲ ਨੂੰ ਲੋਕਾਂ ਨੇ ਵੋਟਾਂ 'ਚ ਵੀ ਹਰਾ ਕੇ, ਮਨਾਂ 'ਚੋਂ ਵੀ ਤਾਰ ਕੇ ਆਪਣਾ ਦੱਸਤਾ ਕਿ ਅਸੀਂ ਇਹਨਾਂ ਨੂੰ ਕਿੰਨਾ ਕੁ ਗੁਨਾਹਗਾਰ ਮੰਨਦੇ ਆ। ਉਹਨਾਂ ਨੇ ਤਾਂ ਆਪਣਾ ਸਰਟੀਫਿਕੇਟ ਦੇਤਾ। ਸਹੀ ਹੈ। ਇੱਕ ਵਾਰ ਨਹੀਂ, 2 ਵਾਰ ਦੇਤਾ। ਤੇ ਇਸ ਮੌਕੇ ਜੇ ਇਹਨਾਂ ਨੂੰ ਇਹ ਚੀਜ਼ਾਂ ਚੇਤੇ ਆ ਰਹੀਆਂ ਨੇ, ਇਹਦਾ ਮਤਲਬ ਤੁਹਾਨੂੰ ਲੱਗਿਆ ਕਿ ਹੁਣ ਬਿਜਲੀ ਵਾਲਾ ਫਾਰਮੂਲਾ ਨਹੀਂ ਚੱਲ ਰਿਹਾ, ਹੁਣ 10 ਲੱਖ ਵਾਲਾ ਫਾਰਮੂਲਾ ਵੀ ਨਹੀਂ ਚੱਲ ਰਿਹਾ, ਹੁਣ ਸਿਹਤ ਕ੍ਰਾਂਤੀ, ਸਿੱਖਿਆ ਕ੍ਰਾਂਤੀ, ਪਖਾਨਾ ਕ੍ਰਾਂਤੀ, ਇਹ ਸਭ ਹਵਾ ਹੋ ਗਈਆਂ। ਤੁਹਾਨੂੰ ਲੱਗਿਆ 1000-1500 ਵਾਲੀ ਗੱਲ ਵੀ ਅਜੇ ਤੱਕ ਨਹੀਂ ਬਣਦੀ ਆ ਰਹੀ, 4 ਮਹੀਨੇ ਰਹਿ ਗਏ, ਦੇ ਹੀ ਨਹੀਂ ਪਾ ਰਹੇ ਅਸੀਂ, ਹੈਨਾ। ਫਿਰ ਅਮਨ ਕੁੰਦ ਦੀ ਸਥਿਤੀ ਤੇ ਘਿਰੇ ਸੀਗੇ, ਉਹਦੇ ਵਿੱਚ ਅਸੀਂ ਕੋਈ ਲੋਕਾਂ ਨੂੰ ਜਵਾਬਦੇਹੀ ਨਹੀਂ ਸਪਸ਼ਟ ਕਰ ਪਾ ਰਹੇ। ਫਿਰ ਲੱਗਿਆ ਕਿ ਲੈ ਆਹ ਫਾਰਮੂਲਾ ਚੱਲ ਜੂਗਾ ਆਪਣਾ, ਆਪਾਂ ਜਾਗਤੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਬਣਾ ਲਿਆ, ਹੈਨਾ। ਉਸ ਨੂੰ ਲੈ ਕੇ ਘਿਰ ਗਈ ਸਰਕਾਰ, ਉਸ ਦੀ ਉਲਝਣ 'ਚ ਪੈ ਗਈ। ਤੇ ਉਹ ਤੋਂ ਫਿਰ ਕਹਿੰਦੇ ਲਓ ਜੀ ਫਿਰ ਹਿੰਦੂ ਵਪਾਰੀ ਵਾਲਾ ਪਤਾ ਖੇਡ ਕੇ ਦੇਖ ਲਓ, ਸ਼ਾਇਦ ਇੱਧਰ ਨਾਲ ਗੱਲ ਜਵੇ, ਸ਼ਹਿਰੀ ਖੇਤਰ ਦੇ ਹਵਾਲੇ ਨਾਲੇ ਤਰ ਜੀਏ। ਉੱਥੇ ਵੀ ਉਲਟਾ ਘੇਰੇਬੰਦੀ ਹੋ ਗਈ, ਤੇ ਹੁਣ ਲੱਗਿਆ ਕਿ ਨਹੀਂ ਫਿਰ ਧਾਰਮਿਕ ਮਸਲੇ ਤੇ ਆ ਜਾਓ। ਫਿਰ ਇਹ ਕਿੰਨੀ ਵਾਰ ਸਰਕਾਰ ਬਣਾਉਂਗੀ ਜੀ ਇਸ ਨੁਕਤਿਆਂ ਦੇ, ਤੇ ਇਨਸਾਫ ਕਦੋਂ ਦਓਗੇ ਤਾਂ ਦੱਸ ਦਿਓ। ਬਿਲਕੁਲ। ਇਹਦਾ ਮਤਲਬ ਤੁਸੀਂ ਇਹਨੂੰ ਰਾਜਨੀਤਿਕ ਮੁੱਦਾ, ਤੇ ਗਾਂ ਤੋਂ ਸੁਖਬੀਰ ਬਾਦਲ ਨੇ ਚੈਲੰਜ ਕਰਤਾ। ਸੁਖਬੀਰ ਬਾਦਲ ਕਹਿੰਦਾ ਵੀ FIR ਕਰ ਦਿਓ, ਮੈਨੂੰ ਫੋਨ ਕਰਕੇ ਦੱਸ ਦਿਓ, ਮੈਂ ਆ ਜਾਊਂਗਾ। ਠੀਕ ਹੈ। ਹੁਣ ਸੁਖਬੀਰ ਬਾਦਲ ਕੀ ਪੁਰਾਣੇ ਤਜਰਬੇ 'ਚੋਂ ਬੋਲਦਾ ਕਿ ਵੀ ਜਦੋਂ ਕੈਪਟਨ ਅਮਰਿੰਦਰ ਨੇ ਮੈਨੂੰ ਤੇ ਮੇਰੇ ਪਿਓ ਨੂੰ ਚੱਕਿਆ ਸੀ, ਉਦੋਂ ਸਾਡੀ ਸਰਕਾਰ ਬਣ ਗਈ ਸੀ। ਸਹੀ। ਉਹ ਕਹਿੰਦਾ ਚੱਕੋ, ਕਿ ਐਂ ਨਹੀਂ ਤਾਂ ਐਂ ਸ਼ਾਇਦ ਸਾਡੇ ਪ੍ਰਤੀ ਲੋਕਾਂ ਦੀ ਉਹ ਬਦਲ ਜਾਵੇ। ਪਰ ਇਸ ਬੇਅਦਬੀ ਵਾਲੇ ਮਸਲਿਆਂ ਦੇ ਉੱਤੇ 4 ਮੁੱਖ ਮੰਤਰੀ ਬਣ ਲਏ, 3 ਸਰਕਾਰਾਂ ਬਦਲ ਲਈਆਂ। ਸਹੀ ਹੈ। ਪਰ ਇਨਸਾਫ ਨਹੀਂ ਮਿਲਿਆ, ਰਾਜਨੀਤੀ ਉਹ ਮਿਲੀ ਆ, ਤੇ ਇਹ ਵੀ ਰਾਜਨੀਤਿਕ ਇਕਦਾ ਹੈ। ਬਸ ਰਾਜਨੀਤੀਵਾਨ ਤਾਂ ਰਾਜਨੀਤੀ ਕਰਨ ਤਾਂ ਉਹ ਗੱਲ ਆਪਾਂ ਨੂੰ ਲੱਗਦਾ ਕਿ ਚਲੋ ਇਹ ਤਾਂ ਰਾਜਨੀਤੀ ਕਰ ਰਹੇ ਨੇ, ਪਰ ਜਿਸ ਤਰੀਕੇ ਨਾਲ ਤੁਸੀਂ ਗਿਆਨੀ ਰਘਬੀਰ ਸਿੰਘ ਜੀ ਬਾਰੇ ਦੱਸਿਆ ਕਿ ਉਹਨਾਂ ਨੇ ਇਹਨਾਂ ਦਰਿਆਵੀ ਥਾਂ ਦੇ ਉੱਤੇ ਲਿਜਾ ਕੇ ਇਹਨਾਂ ਚੀਜ਼ਾਂ ਨੂੰ, ਤੇ ਉਹ ਵੀ ਤਾਂ ਮਰਿਆਦਾ ਦੇ ਨਾਲ ਕੋਈ ਇਨਸਾਫ ਨਹੀਂ ਕਰ ਰਹੇ ਨਾ। ਚਲੋ ਲੀਡਰਾਂ ਨੇ ਤਾਂ ਲੀਡਰੀ ਕਰਨੀ ਹੈ, ਪਰ ਸਾਡੇ ਧਾਰਮਿਕ ਆਗੂ ਵੀ ਆਪਣੀਆਂ ਗੱਲਾਂ ਤੋਂ ਭੱਜ ਰਹੇ ਨੇ। ਸਵਾਲ ਇਸ ਗੱਲ ਦਾ ਵੀ ਹੈ। NDA ਦੀ ਬੈਠਕ ਦੇ ਵਿੱਚ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਹੋਇਆ ਜੀ, ਮੋਦੀ ਨੂੰ ਯਾਦ ਆਏ ਨੇ। ਜਦੋਂ 3 ਖੇਤੀ ਕਾਨੂੰਨ ਲਿਆਂਦੇ ਗਏ ਜੀ, ਪੰਜਾਬ ਤੋਂ ਆਵਾਜ਼ ਉੱਠਣੀ ਸ਼ੁਰੂ ਹੋਈ ਉਹਨਾਂ ਦੇ ਵਿਰੋਧ 'ਚ, ਤਾਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਪੂਰਾ ਜ਼ੋਰ ਲਾਇਆ ਕਿ ਅਸੀਂ ਕਾਨੂੰਨਾਂ ਦੀ ਪੈਰਵੀ ਕਰੀਏ, ਇਹਨਾਂ ਨੂੰ
ਦੱਸੀਏ ਕਿ ਨਹੀਂ, ਜੇ ਤਾਂ ਬਹੁਤ ਲਾਹੇਵੰਦ ਨੇ। ਤੋਮਰ ਦੀਆਂ ਚਿੱਠੀਆਂ ਲਿਆ ਕੇ ਦਿਖਾ, ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਵੀਡੀਓ ਬਣਵਾ, ਉਹ ਤੋਂ ਵੀ ਕਹਾ, ਸਾਰਾ ਕੁਝ ਕੀਤਾ। ਜੀ। ਚਲੋ ਜੀ, ਸਥਿਤੀ ਇਹ ਬਣ ਗਈ ਕਿ ਸਾਰਾ ਪੰਜਾਬ ਇੱਕ ਪਾਸੇ ਖੜਾ ਹੋ ਗਿਆ ਤੇ ਬਾਦਲ ਧਿਰ ਇੱਕ ਪਾਸੇ ਰਹਿ ਗਈ, ਤੇ ਆਖਰ ਆਪਣੀ ਸ਼ਾਖ ਬਚਾਉਣ ਦੇ ਲਈ, ਪੰਜਾਬ 'ਚ ਤੁਰੇ ਫਿਰਨ ਲਈ ਇਹਨਾਂ ਨੇ ਤੋੜ ਵਿਛੋੜਾ ਕੀਤਾ। ਹਰਸਿਮਰਤ ਨੂੰ ਛੱਡ ਕੇ ਆਉਣਾ ਪਿਆ ਮੋਦੀ ਕੈਬਨਿਟ ਚੋਂ ਬਾਹਰ, ਤੇ ਉਹ ਤੋਂ ਬਾਅਦ ਇਹ ਤੋਮਰ ਨੂੰ ਤਖਤੀਆਂ ਦਿਖਾਉਣ ਲੱਗ ਪਏ ਉੱਥੇ ਸੰਸਦ ਦੇ ਬਾਹਰ ਖੜ ਕੇ। ਹਾਂਜੀ। ਬਦਲ ਗਿਆ ਤਰੀਕਾ। ਤਦ ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਕਿ ਕੀ ਦੱਸੀਏ ਜੀ, ਅਸੀਂ ਤਾਂ ਸੀਗੇ ਹੀ ਐਨਡੀਏ ਦਾ ਹਿੱਸਾ, ਕਦੇ ਐਨਡੀਏ ਦੀ ਬੈਠਕ 'ਚ ਤਾਂ ਹੋਈ ਓ ਨਹੀਂ ਜੀ, ਕਦੇ ਸਾਨੂੰ ਪੁੱਛਿਆ ਹੀ ਨਹੀਂ ਜੀ ਫੈਸਲਿਆਂ 'ਚ। ਤਾਂ ਮਤਲਬ ਇਹਦਾ ਮਤਲਬ ਐਨਡੀਏ ਨਾਂ ਦਾ ਸੀ। ਸਹੀ ਹੈ। ਜਾਂ ਤਾਂ ਐਨਡੀਏ ਉਸ ਸਮੇਂ ਸੀ ਜਦੋਂ ਵਾਜਪਾਈ ਦੇ ਨਾਲ ਕੋਈ ਖੜ ਨਹੀਂ ਰਿਹਾ ਸੀ। ਪ੍ਰਕਾਸ਼ ਸਿੰਘ ਬਾਦਲ ਕੱਲਾ ਜਿਹਾ ਬੰਦਾ ਸੀ ਜਿਹੜਾ ਬਸਪਾ ਦੇ ਨਾਲ ਮਿਲ ਕੇ ਚੋਣ ਲੜਿਆ ਸੀ, ਉਹਦੇ ਬਾਵਜੂਦ ਕਹਿੰਦਾ ਬਿਨਾਂ ਸ਼ਰਤ ਸਮਰਥਨ ਦਿੱਤਾ ਵਾਜਪਾਈ ਸਾਹਿਬ ਜੀ। ਵੱਡਾ ਤਾਂ ਖੇਡਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ। ਜਾਂ ਤਾਂ ਐਨਡੀਏ 'ਚ ਉਸ ਸਮੇਂ ਬੁੱਕਰ ਸੀ, ਜਾਂ ਫਿਰ ਇਸ ਵਾਰ 400 ਪਲੱਸ ਜਾਏਂਗੇ ਹਮ ਜੀ, ਤੇ ਰਹਿ ਗਏ 250 ਦੇ ਗੇਟ 'ਚ ਫਸ ਕੇ, ਫਿਰ ਚੇਤੇ ਆਏ ਸਹਿਯੋਗੀ ਦਲ, ਜਾਂ ਫਿਰ ਐਨਡੀਏ ਦਾ ਮਾੜਾ ਜਿਹਾ ਮੁੱਲ ਹੁਣ ਪਿਆ। ਉਹ ਤੋਂ ਪਹਿਲੀਆਂ ਸਰਕਾਰਾਂ 'ਚ ਕਿੰਨਾ ਕਿ ਇਹਨਾਂ ਨੇ ਐਨਡੀਏ ਵਾਲੇ ਮੈਂਬਰਾਂ ਨੂੰ ਪੁੱਛਿਆ ਕਦੇ? ਸਹੀ ਹੈ, ਬਿਲਕੁਲ ਜੀ। ਇਸ ਲਈ ਇਸ ਵਾਰ ਜਿਹੜਾ ਮਾਮਲਾ ਹੈ, ਬੇਸ਼ੱਕ ਹਰ ਵਾਰ ਨਹਿਰੂ ਵਾਲੇ ਮਸਲੇ ਤੇ ਰੌਲਾ ਪਾਉਂਦੇ ਨੇ ਕਿ ਨਹਿਰੂ ਤੋਂ ਇੰਨੇ ਦਿਨ ਉੱਪਰ ਹੋ ਗਏ ਜੀ, ਇੰਨੇ ਉਹ ਰਿਕਾਰਡ ਵੀ ਖੇਲਾ ਮੋਲਾ ਨਾਲ ਦਿਖਾਈ ਜਾਂਦੇ ਨੇ। ਓਵਰਆਲ ਜਦੋਂ ਦੇਖੋਗੇ ਕਿੰਨੇ ਸਾਲ ਰਾਜ ਕੀਤਾ, ਅਜੇ ਉਹ ਫਰਕ ਹੈਗਾ। ਪਰ ਤੁਸੀਂ ਦਿਨ ਗਿਣਾਉਣ ਦੀ ਬਜਾਏ ਕੰਮ ਗਿਣਾ ਦਿਓ ਜੀ ਆਪਣੇ। ਦਿਨਾਂ ਦੀ ਪ੍ਰਾਪਤੀ ਨਾਲ ਉਹ ਕੰਮਾਂ ਦੀ ਪ੍ਰਾਪਤੀ ਗਿਣਾਓ ਨਾ। ਤੇ ਉਹਦੇ ਵਿੱਚ ਦੱਸੋ ਜੀ, ਤੁਸੀਂ ਨੋਟਬੰਦੀ ਨੂੰ ਰੱਖ ਲਓ, ਫਿਰ ਉਹਦੇ ਵਿੱਚ ਆਪਣੀ ਪ੍ਰਾਪਤੀਆਂ 'ਚ ਲੋਕਾਂ ਨੂੰ ਦੱਸੋ ਕਿ ਅਸੀਂ ਨੋਟਬੰਦੀ ਕਰਾਈ ਸੀ ਜੀ ਆਪਣੇ ਰਾਜ ਵਿਭਾਗ 'ਚ। ਦੱਸੋ ਤੁਸੀਂ ਕਿ ਕਰੋਨਾ ਦੇ ਵਿੱਚ ਜੀ ਅਸੀਂ ਲੋਕਾਂ ਨੂੰ ਕੀ ਨਹੀਂ ਸਹੂਲਤਾਂ ਦਵਾ ਸਕੇ, ਦੱਸੋ ਆਪਣੀਆਂ ਉਹ ਪ੍ਰਾਪਤੀਆਂ ਰੱਖ ਲਓ। ਚਲੋ, ਹੁਣ ਇਸ ਸਮੇਂ ਜੀ ਐਨਡੀਏ ਦੀ ਬੈਠਕ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਵੀ ਚੇਤੇ ਆਏ ਇਹਨਾਂ ਨੂੰ। ਇਹਨਾਂ ਨੂੰ ਲਾਲ ਕ੍ਰਿਸ਼ਨ ਅਡਵਾਨੀ ਵੀ ਚੇਤੇ ਆਏ। ਇਹਨਾਂ ਨੂੰ ਮੁਰਲੀ ਮਨੋਹਰ ਜੋਸ਼ੀ ਵੀ ਚੇਤੇ ਆਏ। ਅੱਛਾ। ਇਹਨਾਂ ਨੂੰ ਬਾਲ ਠਾਕਰੇ ਵੀ ਚੇਤੇ ਆਏ। ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਵੀ ਚੇਤੇ ਆਏ। ਠੀਕ ਹੈ। ਮਤਲਬ ਮੈਂ ਸੋਚ ਰਿਹਾ ਸੀ ਕਿ ਬੀਜੇਪੀ ਦੇ ਲੀਡਰ ਬੈਠੇ ਨੇ ਸਾਰੇ, ਇਹਨਾਂ ਦੇ ਸਹਿਯੋਗੀ ਦਲਾਂ ਦੇ ਲੀਡਰ ਐਨਡੀਏ ਵਾਲੇ ਸਾਰੇ ਬੈਠੇ ਨੇ, ਤੇ ਉਹ ਸਾਰਿਆਂ ਨੂੰ ਜਦੋਂ ਮਤਲਬ ਕਿ ਮੁਰਲੀ ਮਨੋਹਰ ਜੋਸ਼ੀ ਤੇ ਅਡਵਾਨੀ ਨੂੰ ਚੇਤੇ ਕਰ ਰਹੇ ਹੋਣਗੇ ਇਹ ਜੀ, ਜ਼ਿਕਰ ਆਇਆ ਹੋਊਗਾ, ਤਾਂ ਚੇਤੇ ਨਹੀਂ ਆਇਆ ਹੋਊਗਾ ਕਿ ਮੋਦੀ ਜੀ ਤੁਸੀਂ ਵੀ 75 ਸਾਲ ਦੇ ਹੋਗੇ, ਤੁਹਾਡੀ ਵੀ ਉਮਰ ਹੋ ਗਈ ਮਾਰਗਦਰਸ਼ਕ ਮੰਡਲ 'ਚ ਜਾਣ ਦੀ। ਉਸ ਪਾਸੇ ਨਹੀਂ ਗੱਲ ਉਹ ਨਹੀਂ ਚੇਤੇ ਆਇਆ। ਉਹ ਨਿਯਮ ਆਪਣੀ ਵਾਰ ਨੂੰ ਕਿਉਂ ਬਦਲਦੇ ਫਿਰ? ਸਹੀ ਹੈ, ਇਹਦੇ ਉਹ ਜਵਾਬ। ਚਲੋ, ਹੁਣ ਬਾਲਾ ਸਾਹਿਬ ਠਾਕਰੇ ਤਾਂ ਠੀਕ ਹੈ, ਤੁਹਾਡੀ ਵਿਚਾਰਧਾਰਾ ਇੱਕ ਸੀ, ਉਸੇ ਏਜੰਡੇ ਤੇ ਚੱਲਦੇ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇੱਕ ਤਰ੍ਹਾਂ ਨਾਲ ਪੰਜਾਬ ਦੇ, ਕੌਮ ਦੇ, ਪੰਥ ਦੇ ਏਜੰਡੇ ਲਾਂਭੇ ਰੱਖਤੇ। ਇਹਦਾ ਮਤਲਬ ਉਹਨਾਂ ਨਾਲ ਜਾ ਕੇ। ਸਹੀ ਹੈ। ਫਿਰ ਅਗਲੇ ਚੇਤੇ ਨਾ ਕਰਨ ਤਾਂ ਕਿਉਂ ਨਾ ਕਰਨ ਜੀ। ਚਲੋ ਠੀਕ ਹੈ, ਉਹਨਾਂ ਨੇ ਇਸ ਰੂਪ 'ਚ ਚੇਤੇ ਕੀਤਾ ਕਿ ਜੀ ਕਿ ਸਾਡੇ ਸਹਿਯੋਗੀ ਰਹੇ ਨੇ। ਸ਼ਾਇਦ ਇਸ ਲਈ ਵੀ ਚੇਤੇ ਆਏ ਹੋਣ ਕਿ ਜਦੋਂ ਇਸ ਐਨਡੀਏ ਗਰੁੱਪ ਦੀ ਫੋਟੋ ਹੋਈ ਤਾਂ ਉਸ ਫੋਟੋ ਦੇ ਵਿੱਚ ਘੱਟ ਗਿਣਤੀ ਭਾਈਚਾਰੇ 'ਚ ਕੋਈ ਚਿਹਰਾ ਨਹੀਂ ਦਿਖਿਆ ਜੀ। ਸਹੀ ਹੈ। ਮਤਲਬ ਖਾਸ ਕਰਕੇ ਸਿੱਖ ਭਾਈਚਾਰਾ ਜਾਂ ਮੁਸਲਿਮ ਭਾਈਚਾਰਾ, ਖਾਸ ਕਰਕੇ ਦਸਤਾਰਧਾਰੀ ਜਿਹੜਾ ਚਿਹਰਾ ਹੈ ਉਹ ਸਾਰੀ ਭੀੜ 'ਚੋਂ ਵੱਖਰਾ ਚਮਕਦਾ। ਉਹ ਕਮੀ ਵੀ ਖਲੀ ਹੋਣੀ, ਉਹ ਚੇਤੇ ਆਇਆ ਥੋੜਾ। ਜਾਂ ਫਿਰ ਜਿਹੜੀਆਂ ਗੱਲਾਂ ਆਪਾਂ ਪਿਛਲੇ 2-3 ਦਿਨਾਂ ਤੋਂ ਕਰਦੇ ਆ ਰਹੇ ਹਾਂ ਕਿ ਅੰਦਰ ਨਾ ਅੰਦਰ ਕੁਝ ਚੱਲ ਰਿਹਾ ਹੈ, ਗੱਠਜੋੜ ਦੀਆਂ ਮੁੜ ਕੇ ਸੁਭਾਵਨਾ ਬਣ ਰਹੀਆਂ, ਇਸ ਲਈ ਇਹ ਸੌਫਟ ਕਾਰਨਰ ਇਸ ਲਈ ਤਾਂ ਨਹੀਂ। ਬਾਦਲ ਸਾਹਿਬ ਨੂੰ ਯਾਦ ਕਰਨ ਦਾ ਮਤਲਬ ਇਹ ਤਾਂ ਨਹੀਂ ਕਿ ਪੁੱਤ ਨੂੰ ਭਰਮਾ ਲਈਏ, ਨੂੰਹ ਨੂੰ ਭਰਮਾ ਲਈਏ ਦੁਬਾਰਾ। ਕੋਈ ਭਰਮਾਉਣ ਦੀ ਕੀ ਲੋੜ, ਉਹ ਤਾਂ ਭਰਮਾਏ ਹੋਏ ਨੂੰ ਤਾਂ ਤਿਆਰ ਨੇ। ਸਹੀ ਹੈ। ਤੁਸੀਂ ਹਾਕ ਤਾਂ ਮਾਰੋ, ਉਹ ਤਾਂ ਨੰਗੇ ਪੈਰੀ ਆਉਣਗੇ। ਚਲੋ, ਫਿਰ ਵੀ ਜੇ ਦੇਸ਼ ਦੇ ਲੀਡਰਾਂ 'ਚੋਂ ਦੇਖੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਤਾਂ ਹੈਗਾ ਜੀ। ਤੁਸੀਂ ਉਸ ਨੂੰ ਮੰਨਫੀ ਕਰਕੇ ਨਹੀਂ ਚੱਲ ਸਕਦੇ। ਦੇਸ਼ ਦੇ ਵਿੱਚ ਜਿਹੜੇ ਵੱਡੇ ਲੀਡਰ ਆਉਂਦੇ ਨੇ, ਮਤਲਬ ਪ੍ਰਕਾਸ਼ ਸਿੰਘ ਬਾਦਲ ਨੂੰ ਨੈਲਸਨ ਮੰਡੇਲਾ ਤੱਕ ਕਹਿੰਦਾ ਰਿਹਾ ਨਰਿੰਦਰ ਮੋਦੀ ਤਾਂ, ਤੇ ਪੈਰੀ ਹੱਥ ਤੱਕ ਲਾਉਂਦਾ ਰਿਹਾ, ਚਾਹੇ ਉਹ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਸੀ, ਹੈਨਾ। ਤੇ ਪਰ ਜਦੋਂ ਹੁਣ ਗਿਣਤੀਆਂ ਪੂਰੀਆਂ ਹੋ ਗਈਆਂ, ਫਿਰ ਪੰਜਾਬ ਦੀ ਲੀਡਰਸ਼ਿਪ ਕਰਨੀ ਦੇਖਣਾ ਵੀ ਬੰਦ ਕਰਤਾ। ਹੋ ਸਕਦਾ ਕਿ ਹੁਣ ਲੱਗ ਰਿਹਾ ਹੋਵੇ ਕਿ ਪੰਜਾਬ 'ਚ ਪੈਰ ਲਾਉਣ ਲਈ ਵੀ ਚਾਹੀਦਾ ਤੇ ਦੇਸ਼ ਦੀ ਰਾਜਨੀਤੀ 'ਚ ਵੀ ਬਣੇ ਰਹਿਣ ਲਈ ਚਾਹੀਦਾ।
ਸੋ ਇਸ ਲਈ ਘੱਟ ਗਿਣਤੀ ਭਾਈਚਾਰੇ ਚੋਂ ਸਿੱਖ ਭਾਈਚਾਰਾ ਇਹਨਾਂ ਨੂੰ ਮੈਨੂੰ ਲੱਗਦਾ ਘੱਟੋ ਘੱਟ ਨਾਲ ਦਿਖਾਉਣ ਲਈ, ਦੁਨੀਆ ਭਰ ਚ ਦੱਸਣ ਲਈ ਇਹਨਾਂ ਨੂੰ ਫਿਰ ਲੱਗਦਾ ਕਿ ਸਾਨੂੰ ਉਹਨਾਂ ਨੂੰ ਨਾਲ ਲੈਣਾ ਪਊਗਾ, ਸ਼ਾਇਦ ਉਹਦੇ ਲਈ ਉਹ ਬਾਦਲ ਜਿੱਤੇ ਆਏ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਪੰਜਾਬ 'ਚ ਅਕਾਲੀ ਦਲ ਦੇ ਬਦਲ ਦੇ ਬਾਰੇ, ਕਹਿੰਦੇ ਇਹ ਭਾਜਪਾ ਖੁਦ ਹੀ ਇਹ ਥਾਂ ਲੈਣਾ ਚਾਹੁੰਦੀ ਹੈ ਜੀ। ਦੇਖੋ, ਇੱਕ ਪਾਸੇ ਤਾਂ ਲਗਾਤਾਰ ਗੱਠਜੋੜ ਦੀ ਕਵਾਇਦ ਦੀ ਗੱਲ ਤੁਰ ਰਹੀ ਆ, ਦੂਏ ਪਾਸੇ ਬੀਜੇਪੀ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕਰੀ ਜਾਂਦੀ ਕਿ ਅਸੀਂ ਤਾਂ 117 ਸੀਟਾਂ ਲਈ ਤਿਆਰ ਜੀ। ਬੇਸ਼ੱਕ ਬੀਜੇਪੀ ਦੇ ਖੁਦ ਦੇ ਲੀਡਰ ਮੰਨ ਕੇ ਚੱਲ ਰਹੇ ਨੇ ਕਿ ਸ਼ਾਇਦ ਐਗਤੀ ਸਾਡੇ ਪੈਰ ਨਾ ਲੱਗਣ 2027 ਦੀਆਂ ਚੋਣਾਂ 'ਚ। ਮਤਲਬ ਇੱਕ ਵਾਰ ਲੋਕ ਸਭਾ ਚੋਣਾਂ 'ਚ ਲੱਗਿਆ ਸੀ ਕਿ ਚਾਹੇ ਸੀਟ ਸਾਡੀ ਕੋਈ ਨਹੀਂ, ਵੋਟਾਂ ਤਾਂ ਅਸੀਂ ਅਕਾਲੀ ਦਲ ਤੋਂ ਹੀ ਵੱਧ ਲੈ ਗਏ, ਪਰ ਨਗਰ ਨਿਗਮ, ਨਗਰ ਕੌਂਸਲ ਜਿਹੜੀ ਨਿਰੋਲ ਸ਼ਹਿਰੀ ਖੇਤਰ ਦੀਆਂ ਵੋਟਾਂ ਸੀ, ਉਹਦੇ ਵਿੱਚ ਤਾਂ ਤੁਸੀਂ ਅਕਾਲੀਆਂ ਤੋਂ ਪਿੱਛੇ ਵੀ ਰਹਿ ਗਏ, ਆਜ਼ਾਦ ਤੋਂ ਪਿੱਛੇ ਵੀ ਰਹਿ ਗਏ, 5ਵੇਂ 6ਵੇਂ ਨੰਬਰ ਤੇ ਖੜੇ। ਤੇ ਜਿੰਨੇ 13-14 ਤੁਹਾਡਾ ਬੰਦਾ ਖੜਾ ਸੀ, ਚੋਂ 1100 ਤੋਂ ਵੱਧ ਦੀਆਂ ਆਪਣੀ ਜ਼ਮਾਨਤਾਂ ਜ਼ਬਤ ਨੇ। ਸੋ ਇਸ ਲਈ ਮਤਲਬ ਕਿ ਬੀਜੇਪੀ ਨੂੰ ਦੇਖਿਆ ਕਿ ਉਹਦਾ ਸ਼ਹਿਰੀ ਵੋਟਰ ਵੀ ਸਾਡੇ ਨਾਲ ਨਹੀਂ ਪੰਜਾਬ ਦਾ ਜੀ। ਤੇ ਇਹ ਫਿਕਰ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਮਤਲਬ ਦੱਸਦਾ ਹੋਣਾ ਨਾ ਕਿ ਆਪਾਂ ਨੂੰ ਫਿਰ ਗੱਠਜੋੜ 'ਚ ਜਾਣ ਦੀ ਲੋੜ ਹੈ ਕਿ ਨਹੀਂ। ਪਰ ਜੇ ਗੱਠਜੋੜ ਨਹੀਂ ਹੁੰਦਾ ਜੀ, ਜੇ ਉਹ ਸਿਰੇ ਨਹੀਂ ਚੜ੍ਹਦੀ ਗੱਲ, ਤਾਂ ਫਿਰ ਬੀਜੇਪੀ ਘੱਟੋ ਘੱਟ ਇਸ ਕੋਸ਼ਿਸ਼ ਤਾਂ ਹੈ ਨਾ ਕਿ ਅਸੀਂ 2027 ਦੀਆਂ ਚੋਣਾਂ 'ਚ ਸੰਪੂਰਨ ਪੰਜਾਬ ਦੀ ਪਾਰਟੀ ਦੇ ਰੂਪ 'ਚ ਦਿਖੀਏ। ਅਸੀਂ ਇਕੱਲੀ ਸ਼ਹਿਰੀ ਵਰਗ ਦੀ ਪਾਰਟੀ, ਵਪਾਰੀ ਵਰਗ ਦੀ ਪਾਰਟੀ ਜਾਂ ਹਿੰਦੂ ਏਜੰਡੇ ਵਾਲੀ ਪਾਰਟੀ ਪੰਜਾਬ 'ਚ ਨਾ ਦਿਖੀਏ, ਕਿਉਂਕਿ ਇਹ ਫਾਰਮੂਲਾ ਉਹਨਾਂ ਦਾ ਪੰਜਾਬ ਤੋਂ ਬਾਹਰ ਚੱਲਦਾ ਹੈ। ਹਰ ਸੂਬੇ 'ਚ ਅਸੀਂ ਦੇਖਿਆ ਕਿ ਈਸਾਈ ਭਾਈਚਾਰਾ ਤੇ ਮੁਸਲਿਮ ਭਾਈਚਾਰੇ ਨੂੰ ਧੱਕ ਕੇ ਕੰਧ ਨਾਲ ਲਾ ਲਓ, ਪਰ ਪਤਾ ਹੈ ਬੀਜੇਪੀ ਨੂੰ ਕਿ ਪੰਜਾਬ ਦੇ ਵਿੱਚ ਜੋ ਸਾਂਝੀ ਬਾਲਤਾ ਹੈ ਜੀ, ਜੋ ਇੱਕ ਸੁਰਤਾ ਹੈ ਨਾ, ਜੋ ਵਿਚਾਰਧਾਰਾ ਹੈ, ਜੋ ਸਰਬੱਤ ਦੇ ਭਲੇ ਵਾਲਾ ਮਤਲਬ ਕਿ ਇੱਕ ਸੰਕਲਪ ਹੈ, ਉਸ ਤਰੀਕੇ ਨਾਲ ਇੱਥੇ ਸਿੱਖ ਭਾਈਚਾਰੇ ਨੂੰ ਧੱਕ ਕੇ ਕੰਧ ਨਾਲ ਲਾ ਕੇ ਨਹੀਂ ਸਰਨਾ। ਸਹੀ ਹੈ ਜੀ, ਬਿਲਕੁਲ। ਇੱਥੇ ਨਹੀਂ ਇਹ ਫਾਰਮੂਲਾ ਚੱਲਣਾ। ਮਤਲਬ ਸਿੱਖ ਭਾਈਚਾਰਾ ਇਹ ਵੀ ਪਤਾ ਹੈ ਕਿ ਜੱਟ ਸਿੱਖਾਂ ਨੂੰ ਵੀ ਪਰੇ ਕਰਕੇ ਨਹੀਂ ਇਕੱਲੇ ਸਰ ਸਕਦੇ। ਜੇ ਤੁਸੀਂ ਸੋਚਦੇ ਹੋ ਕਿ ਹਰਿਆਣੇ 'ਚ ਜੱਟਾਂ ਨੂੰ ਪਰੇ ਕਰਕੇ ਸਰ ਗਿਆ, ਯੂਪੀ 'ਚ ਜੱਟਾਂ ਨੂੰ ਪਰੇ ਕਰਕੇ ਸਰ ਗਿਆ, ਇੱਥੇ ਕਿਉਂਕਿ ਜੱਟ ਇਕੱਲਾ ਉਰੇ ਜੱਟ ਨਹੀਂ ਗਾ, ਉਹ ਸਿੱਖ ਵੀ ਹੈ। ਸਹੀ। ਤੋ ਇਸ ਲਈ ਬੀਜੇਪੀ ਨੂੰ ਇਹ ਸਮਝ ਹੈ ਕਿ ਇੱਥੇ ਫਾਰਮੂਲਾ ਚੱਲਣਾ। ਸ਼ਾਇਦ ਇਸੇ ਲਈ ਇੱਕ ਪਾਸੇ ਗੱਠਜੋੜ ਦੀ ਕਵਾਇਦ ਦੇ ਲਈ ਕਦੇ ਢੀਂਡਸਿਆਂ ਕਨੀ ਦੇਖਦੇ ਨੇ, ਕਦੇ ਪੁਨਰ ਸਰਜੀਤ ਕਨੀ ਦੇਖਦੇ ਨੇ, ਕਦੇ ਵਿੱਚ ਸੁਧਾਰ ਲਹਿਰ ਤੋਂ ਉਮੀਦ ਜਾਗਦੀ ਹੈ, ਕਦੇ ਮੁੜ ਕੇ ਬਾਦਲਾਂ ਕਨੀ ਨੂੰ ਆਉਂਦੇ ਨੇ। ਪਰ ਲਗਾਤਾਰ ਕੋਸ਼ਿਸ਼ ਹੈ ਕਿ ਜਿੰਨੇ ਸਿੱਖ ਚਿਹਰੇ ਵੱਧ ਤੋਂ ਵੱਧ ਸਾਡੇ ਕੋਲ ਆ ਜਾਣ, ਉਹਨਾਂ ਸਾਨੂੰ ਲਾਹਾ ਜੀ, ਚਾਹੇ ਉਹਨਾਂ ਨੂੰ ਵੋਟਾਂ ਆਉਣੀਆਂ ਚਾਹੇ ਨਹੀਂ ਆਉਣੀਆਂ। ਇਹ ਸਿੱਖ ਚਿਹਰਿਆਂ ਰਾਹੀਂ ਬੀਜੇਪੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਇਕੱਲੀ ਹਿੰਦੂਆਂ ਦੀ ਪਾਰਟੀ ਨਹੀਂ ਪੰਜਾਬ 'ਚ ਜੀ। ਇਹ ਕੋਸ਼ਿਸ਼ ਇਹਨਾਂ ਦੀ ਪੈਰਲਲ ਹੈ। ਜੇ ਇਹ ਦਿਖਦਾ ਹੈ ਕਿ ਅਸੀਂ ਅਜੇ ਪੈਰ ਨਹੀਂ ਲੱਗ ਰਹੇ ਸਾਡੇ, ਸਾਨੂੰ ਪੰਜਾਬ ਉਵੇਂ ਪ੍ਰਵਾਨ ਨਹੀਂ ਕਰ ਰਿਹਾ, ਪਿੰਡੂ ਤਾਂ ਪਿੰਡੂ, ਸ਼ਹਿਰੀ ਵਰਗ ਵੀ ਨਹੀਂ ਕਰ ਰਿਹਾ, ਵਪਾਰੀ ਵਰਗ ਵੀ ਨਹੀਂ ਕਰ ਰਿਹਾ, ਹਿੰਦੂ ਵੀ ਪੰਜਾਬ ਦਾ ਪੂਰਾ ਪ੍ਰਵਾਨ ਨਹੀਂ ਕਰ ਰਿਹਾ, ਪਰ ਤਾਂ ਵੀ ਤੁਸੀਂ ਦੇਖੋ ਕਿ ਇਹਨਾਂ ਦੀ ਗੰਭੀਰਤਾ ਕਿੰਨੀ ਆ ਪੰਜਾਬ ਦੀ। ਮਤਲਬ ਚੋਣ ਰਾਜਨੀਤੀ ਦੀ ਗੰਭੀਰਤਾ, ਪੰਜਾਬ ਦੇ ਮਸਲਿਆਂ ਦੀ ਗੰਭੀਰਤਾ ਨਹੀਂ ਜੀ। ਸਹੀ। ਚੋਣ ਰਾਜਨੀਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ, ਪਿਛਲੇ 6 ਮਹੀਨਿਆਂ 'ਚ ਅੱਧੀ ਮੋਦੀ ਸਰਕਾਰ ਪੰਜਾਬ ਵਾਲੀ। ਖੁਦ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਘੱਟ ਤੇ ਲੀਡਰ ਵੱਧ ਨੇ ਪਾਰਟੀ ਦੇ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸ਼ਿਵਰਾਜ ਚੌਹਾਨ, ਰੇਖਾ ਗੁਪਤਾ, ਨਾਇਬ ਸਿੰਘ ਸੈਣੀ ਤਾਂ ਰਹਿੰਦੇ ਹੀ ਇੱਥੇ ਨੇ। ਸੋ ਇਹ ਜਾਂ ਹੋਰ ਕਈ ਮੰਤਰੀ ਤੇ ਹੁਣ 20 ਤੋਂ 22 ਤਰੀਕ 3 ਦਿਨਾਂ ਦੇ ਦੌਰੇ ਤੇ ਆਉਣਾ ਨਵੇਂ ਪ੍ਰਧਾਨ ਨਿਤਿਨ ਨਵੀਨ ਨੇ, ਹੈਨਾ। ਉਹ ਤੋਂ ਪਹਿਲਾਂ ਹੀ ਮਤਲਬ ਕਿ ਕਿੰਨੇ ਹੀ 3-4 ਮੰਤਰੀਆਂ ਦੇ ਦੌਰੇ ਤੈਅ ਕੀਤੇ ਨੇ ਦੁਬਾਰਾ। ਤੇ ਨਿਤਿਨ ਨਵੀਨ ਉਰੇ ਆਉਣਗੇ ਜੀ, ਕਹਿੰਦੇ ਜੀ ਉਹ ਦਰਬਾਰ ਸਾਹਿਬ ਵੀ ਜਾਣਗੇ, ਦੁਰਗਿਆਣਾ ਮੰਦਿਰ ਵੀ ਜਾਣਗੇ, ਇੱਕ ਕੋਈ ਕੈਂਪ ਕੁੰਪ ਲਾਉਣਾ ਹੈ ਜੀ ਕੋਈ ਯੋਗਾ ਵਾਲਾ, ਉਹ 'ਚ ਮਿਲਣਗੇ, ਫਿਰ ਬੀਜੇਪੀ ਲੀਡਰਸ਼ਿਪ ਨਾਲ ਮੀਟਿੰਗ ਕਰਨਗੇ, ਫਿਰ ਵੱਖਰੀ ਲੇਅਰ ਵਾਲੇ ਲੀਡਰ ਨੇ ਜਿਹੜੇ ਮੁਰਲੀ ਕਤਾਰ ਵਾਲੇ, ਦੂਜੀ ਕਤਾਰ, ਉਹਨਾਂ ਨਾਲ ਵੱਖੋ-ਵੱਖ ਮੀਟਿੰਗਾਂ ਕਰਨਗੇ, ਫਿਰ ਵਪਾਰੀ ਵਿੰਗ ਨਾਲ ਮੀਟਿੰਗਾਂ ਕਰਨਗੇ, ਫਿਰ ਕਿਸਾਨ ਵਿੰਗ ਬੀਜੇਪੀ ਦਾ ਜਿਹੜਾ ਹੈਗਾ ਉਹਦੇ ਨਾਲ ਮੀਟਿੰਗਾਂ ਕਰਨਗੇ। ਸੋ ਇਸ ਲਈ ਪੰਜਾਬ ਦੀ ਸਾਰੀ ਨਬਜ਼ ਟਟੋਲ ਕੇ ਜਾ ਕੇ ਰਿਪੋਰਟ ਦੇਣਗੇ, ਉਹਦੇ ਆਧਾਰ ਤੇ ਤੈਅ ਹੋਣਾ ਜੀ ਕਿ ਗੱਠਜੋੜ 'ਚ ਜਾਣਾ ਨਹੀਂ ਜਾਣਾ। ਇਹ ਪ੍ਰਕਿਰਿਆ ਇਹ ਤੋਂ ਪਹਿਲਾਂ ਕੁਝ ਮੰਤਰੀਆਂ ਨੇ ਵੀ ਆਉਣਾ। ਹੁਣ ਇਹ ਸਾਰੀ ਇਹਦਾ ਮਤਲਬ ਕਿੰਨੇ ਤੁਸੀਂ 2027 ਦੀਆਂ ਚੋਣਾਂ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹੋ, ਇਹ ਪਤਾ ਹੁੰਦਿਆਂ ਵੀ ਕਿ ਸ਼ਾਇਦ ਸਾਡੀ ਦਾਲ ਅਜੇ ਨਹੀਂ ਗਲਣੀ। ਤੇ ਇਸ ਦੇ ਨਾਲ ਤੁਸੀਂ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਪਿਓਰ ਹਿੰਦੂ ਸਿੱਖ ਚਿਹਰਾ, ਅਸੀਂ ਨਿਰੋਲ
ਪੰਜਾਬ ਦੀ ਪਾਰਟੀ ਆ, ਸਾਡਾ ਚਿਹਰਾ ਮੁਹੰਦਰਾ। ਹੁਣ ਤੁਸੀਂ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਸਟੇਜ ਤੇ ਬੈਠੇ ਲੀਡਰਾਂ ਦੀ ਕਤਾਰ ਦੇਖਿਆ ਕਰੋ, ਚਾਹੇ ਕਾਂਗਰਸੀਆਂ ਵਾਲੇ ਬਿਠਾਉਣੇ ਪੈਣ, ਸਹੀ ਹੈ, ਚਾਹੇ ਅਕਾਲੀਆਂ ਚੋਂ ਆਇਆ ਇੱਕ ਅੱਧਾ ਬਿਠਾਉਣਾ ਪੈ ਜਾਵੇ, ਚਾਹੇ ਰਾਜਪਾਲ ਨੂੰ ਮੰਗ ਪੱਤਰ ਦੇਣ ਲੱਗੇ ਸਾਰੇ ਕਾਂਗਰਸੀ ਦਿਖਾਉਣੇ ਪੈਣ। ਇਹ ਮਤਲਬ ਦਸਤਾਰਧਾਰੀਆਂ ਨੂੰ ਵੱਧ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਇਹਨਾਂ ਨੂੰ ਇਹ ਹੈ ਕਿ ਪੰਜਾਬ ਨੂੰ ਅਸੀਂ ਇੰਜ ਭਰਮਾ ਸਕਦੇ ਹਾਂ। ਬਿਲਕੁਲ ਇੱਥੇ ਕੋਈ ਲੀਡਰ ਪੱਗ ਬੰਨ੍ਹ ਕੇ ਆ ਜਾਵੇ ਤੇ ਉਹਨੇ 'ਚ ਅਸੀਂ ਤਾਂ ਬਾਗੋ ਬਾਗ ਹੋ ਜਾਂਦੇ ਹਾਂ, ਬੋਲੇ ਸੋਨੇ ਹਾਲ ਕਹਿ ਦੇਵੇ ਤਾਂ ਉਹਨੇ 'ਚ ਬਾਗੋ। ਮਤਲਬ ਸਾਨੂੰ ਭਰਮਾਉਣਾ, ਇਹਦਾ ਉਹਦੇ ਪਿੱਛੇ ਰਹਿਣਾ ਆਸਾਨ ਹੈ। ਆਸਾਨ ਹੈ, ਸਹੀ ਹੈ। ਤੇ ਮੰਤਰੀ ਮਹਾਰਾਸ਼ਟਰ ਵਾਲਾ ਉੱਥੇ ਬੋਲ ਕੇ ਗਿਆ ਦਮਦਮੀ ਟਕਸਾਲ ਤੇ ਗਿਆਨੀ ਹਰਪ੍ਰੀਤ ਕਹਿੰਦਾ ਜੀ ਤੁਸੀਂ ਜੈ ਹਿੰਦ ਨੂੰ ਲੈ ਕੇ ਇਕੱਲੇ ਔਖੇ ਹੋਈ ਜਾਂਦੇ ਹੋ, ਤੁਸੀਂ ਇਹ ਤਾਂ ਦੇਖੋ ਜੀ ਕਿ ਉਹਨੇ ਸ਼ਹੀਦ ਮੰਨ ਲਏ। ਫਿਰ ਇਹ ਵੀ ਯਾਦ ਕਰ ਲਓ ਕਿ ਨਾਲੇ ਅਮਿਤ ਸ਼ਾਹ ਨੇ ਕਹਿਤਾ ਕਿ ਉਹਦੀ ਨਿੱਜੀ ਵਿਚਾਰਧਾਰਾ ਹੋਣੀ, ਸਾਡੀ ਨਹੀਂ। ਉਹ ਵੀ ਗੱਲ, ਇੱਕ ਪਾਸੇ ਉਹ ਪੰਜਾਬ ਦੇ ਵਿੱਚ ਪੈਰ ਲਾਉਣਾ ਚਾਹੁੰਦੇ ਨੇ, ਦੂਜੇ ਪਾਸੇ ਸਪਸ਼ਟ ਕਹਿ ਰਹੇ ਨੇ ਪੁਰਾਣਾ ਇਤਿਹਾਸ ਬੀਜੇਪੀ ਦਾ ਬੋਲਦਾ ਹੈ। ਆ ਨਵਾਂ ਵੀ ਪੜ੍ਹ ਲਓ ਚੈਪਟਰ, ਅਮਿਤ ਸ਼ਾਹ ਤਾਂ ਹੁਣ ਵੀ ਕਹਿੰਦਾ। ਤੇ ਇਸ ਲਈ ਅੰਦਰ ਕੀ ਹੈ ਤੇ ਦਿਖਾਵਾ ਕੀ ਹੈ, ਕੀ ਇਹ ਪੰਜਾਬ ਪਛਾਣ ਪਾਊਗਾ? ਸਵਾਲ ਇਹ ਅਜੇ ਵੀ ਖੜਾ ਹੈ। ਉਹ ਤਾਂ ਦਿਖਾਉਣ ਆ ਰਹੇ ਨੇ ਕਿ ਜੀ ਜੇ ਅਕਾਲੀ ਦਲ ਨਹੀਂ ਤਾਂ ਅਸੀਂ ਉਹ ਅਕਾਲੀ ਦਲ, ਨਾ ਅਸੀਂ ਉਹ ਬੀਜੇਪੀ। ਵੈਸੇ ਕਾਂਗਰਸੀ ਕਰਨ ਪੂਰਾ ਹੋ ਹੀ ਗਿਆ ਬੀਜੇਪੀ ਦਾ। ਸਹੀ ਹੈ ਜੀ, ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਹਾਰਮੁਜ਼ ਦੇ ਵਿੱਚ 3 ਭਾਰਤੀਆਂ ਦੀ ਜਾਨ ਗਈ ਹੈ ਜੀ। ਰਵੀ ਜੀ, ਇਹ ਬੜੀ ਚਿੰਤਾਜਨਕ ਸਥਿਤੀ ਹੈ ਜੀ ਕਿ ਪਿਛਲੇ 4-5 ਦਿਨਾਂ ਦੇ ਦਰਮਿਆਨ ਭਾਰਤ ਦੇ 3 ਦੇ ਕਰੀਬ ਅਜਿਹੇ ਜਹਾਜ਼ਾਂ ਦੇ ਉੱਤੇ, ਮਤਲਬ ਜਿਹਦੇ ਪਰ ਭਾਰਤੀ ਕਰੂ ਮੈਂਬਰ ਸਵਾਰ ਸੀਗੇ, ਉਹ 3 ਜਹਾਜ਼ ਪਿਛਲੇ 4-5 ਦਿਨਾਂ 'ਚ ਅਮਰੀਕੀ ਫੌਜ ਵੱਲੋਂ ਨਿਸ਼ਾਨਾ ਬਣਾਏ ਗਏ। 8 ਜੂਨ ਨੂੰ ਜੀ ਮੈਰੀ ਵੇਕਸ ਨਾਂ ਦਾ ਮਤਲਬ ਜਹਾਜ਼ ਸੀਗਾ ਤੇ ਉਹਦੇ ਉੱਤੇ 24 ਭਾਰਤੀ ਰੈਸਕਿਊ ਕਰਨੇ ਪਏ। ਫਿਰ 10 ਜੂਨ ਨੂੰ ਸੈਟੇਵੈਲੋ ਨਾਂ ਦਾ ਜਹਾਜ਼, ਉਹ ਉਸ 'ਚ ਮਤਲਬ ਕਿ 24 ਭਾਰਤੀ ਉਹਦੇ ਵਿੱਚ ਸੀਗੇ। 21 ਭਾਰਤੀਆਂ ਨੂੰ ਬਚਾਇਆ ਗਿਆ ਤੇ ਰੈਸਕਿਊ ਕਰ ਲਿਆ ਗਿਆ। 3 ਭਾਰਤੀਆਂ ਦੇ ਲਾਪਤਾ ਹੋਣ ਦੀ ਖਬਰ ਆਈ। 3 ਚੋਂ ਫਿਰ 3 ਦੀ ਮੌਤ ਦੀ ਖਬਰ ਆ ਗਈ। 2 ਦੀਆਂ ਲਾਸ਼ਾਂ ਮਿਲ ਗਈਆਂ ਜੀ, 1 ਦੀ ਭਾਲ ਕਰ ਰਹੇ ਆ ਜੀ। ਉਹਨਾਂ ਦੇ ਵਿੱਚੋਂ ਇੱਕ ਸਾਡਾ ਗਵਾਂਢੀ ਸੂਬਾ ਹਿਮਾਚਲ ਦਾ ਇੱਕ ਮਤਲਬ ਮੁੱਛ-ਪੁੱਟ ਗੱਭਰੂ, ਬੜਾ ਮਾਸੂਮ ਜਿਹਾ ਜਵਾਕ, ਇੱਕ ਨੌਜਵਾਨ ਅਜੇ, ਉਹ ਜਿਹਨੇ ਅਪ੍ਰੈਲ 'ਚ ਜਹਾਜ਼ ਛੱਡਣਾ ਸੀ ਪਰ ਫਸੇ ਹੋਣ ਕਰਕੇ ਛੱਡਿਆ ਨਹੀਂ ਜਾ ਸਕਿਆ। ਉਹ ਇਸ ਸਥਿਤੀ ਦੇ ਵਿੱਚ ਹੈ ਨਾ, ਉਹਦਾ ਬਾਪੂ ਇੱਥੇ ਜਲੰਧਰ ਦੇ ਵਿੱਚ ਕਾਰੋਬਾਰ ਕਰਦਾ ਤੇ ਹਮੀਰਪੁਰ ਦਾ ਉਹ ਮੁੰਡਾ। ਉਹ 3 ਭਾਰਤੀ ਮਾਰੇ ਗਏ। ਤੇ ਉਸ ਤੋਂ ਬਾਅਦ ਫਿਰ ਅਗਲੇ ਦਿਨ 10 ਜੂਨ ਤੋਂ ਬਾਅਦ 11 ਜੂਨ ਨੂੰ ਫਿਰ ਜਲਬੀਰ ਨਾਂ ਦਾ ਇੱਕ ਜਹਾਜ਼ ਦੇ ਉੱਤੇ ਫਿਰ ਅਟੈਕ ਹੋਇਆ ਤੇ ਉਹਦੇ ਵਿੱਚ 20 ਭਾਰਤੀਆਂ ਨੂੰ ਰੈਸਕਿਊ ਕਰਨਾ ਪਿਆ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਦਾ ਮਤਲਬ ਸਥਿਤੀ ਕਿੰਨੀ ਤਣਾਅ ਵਾਲੀ ਉੱਥੇ ਬਣੀ ਹੋਈ ਆ। ਔਰ ਕੱਲ ਟਰੰਪ ਕਹਿ ਰਹੇ ਸੀਗੇ ਕਿ ਬਸ ਹੁਣ ਤਾਂ ਅੱਜ ਦੀ ਰਾਤ ਕਹਿਰ ਦੀ ਰਾਤ ਆ, ਦੇਖਿਓ ਅਸੀਂ ਹੈ ਨਾ ਈਰਾਨ ਦਾ ਮਤਲਬ ਕਿ ਸੁਪੜਾ ਸਾਫ਼ ਕਰ ਦਾਂਗੇ ਅਸੀਂ, ਮਤਲਬ ਕਿ ਇਹ ਹੁਣ ਆਖਰੀ ਲੜਾਈ ਆਰ ਪਾਰ ਦੀ। ਤੇ ਉਧਰ ਈਰਾਨ ਵੀ ਵਾਰ-ਵਾਰ ਕਹੀ ਜਾਂਦਾ ਕਿ ਠੀਕ ਹੈ ਪਰ ਅਸੀਂ ਤਿਆਰ ਆ ਜੀ, ਜੇ ਇਸੇ ਸਥਿਤੀ 'ਚ ਆਉਣਾ ਤਾਂ ਇਸੇ ਤਰੀਕੇ ਨਾਲ ਜੇ ਨਜਿੱਠਣਾ ਤਾਂ ਅਸੀਂ ਉਹਦੇ ਲਈ ਵੀ ਤਿਆਰ ਆ। ਹੁਣ ਸਵਾਲ ਤਾਂ ਇਹ ਹੈ ਕਿ ਹਾਲਤ ਬਣ ਕੀ ਰਹੇ ਨੇ। ਉਧਰ ਈਰਾਨ ਕਹਿੰਦਾ ਕਿ ਅਸੀਂ ਇਹਨਾਂ ਦੇ ਮਤਲਬ ਕਿ ਮਿਜ਼ਾਈਲਾਂ ਨੂੰ ਖਰਚ ਕਰ ਰਹੇ ਹਾਂ, ਜਾਂ ਨਾਲ ਦੇ ਗੁਆਂਢੀ ਮੁਲਕਾਂ ਜਿਹੜੇ ਅਮਰੀਕੀ ਟਿਕਾਣੇ ਨੇ ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ। ਤੇ ਉਧਰ ਉਹ ਕਹਿ ਰਹੇ ਨੇ ਅਸੀਂ 5 ਇਰਾਨੀ ਮਿਜ਼ਾਈਲਾਂ ਡੇਗ ਲੀਆਂ ਜੀ। ਅਮਰੀਕਾ ਦਾ, ਈਰਾਨ ਕਹਿੰਦਾ ਅਮਰੀਕਾ ਦਾ MQ-9 ਜਿਹੜਾ ਡਰੋਨ ਆ ਅਸੀਂ ਉਹ ਡੇਗ ਲਿਆ ਜੀ। ਤੇ ਅਮਰੀਕਾ ਕਹਿੰਦਾ ਵੀ ਹੁਣ ਤਾਂ ਤੇਲ ਦਾ ਪੱਕਾ ਕੰਟਰੋਲ ਆਪਣੇ ਕੋਲ ਲੈ ਲਾਂਗੇ। ਉਹ ਕਹਿੰਦੇ ਕਿ ਇਹ ਤਾਂ ਸਾਡੇ ਦਬਾਅ ਹੇਠ ਨੇ ਜੀ। ਈਰਾਨ ਕਹਿੰਦਾ ਅਸੀਂ ਤਿਆਰ ਆ। ਮਤਲਬ ਇਹਦਾ ਮਤਲਬ ਮੁੜ ਕੇ ਜੰਗ ਦਾ ਮਾਹੌਲ ਭਖਦਾ ਜਾ ਰਿਹਾ। ਇਹਦਾ ਮਤਲਬ ਮੁੜ ਕੇ ਹਵਾਈ ਹਮਲੇ, ਡਰੋਨ ਹਮਲੇ, ਮਿਜ਼ਾਈਲ ਹਮਲੇ ਸ਼ੁਰੂ ਹੋ ਗਏ ਨੇ ਜੀ। ਤੇ ਵਿਸ਼ਵ ਭਰ ਦੇ ਵਿੱਚ ਲੋਕ ਇਹ ਮੰਨਦੇ ਨੇ ਕਿ ਜਦੋਂ ਤੱਕ ਇਜ਼ਰਾਈਲ ਵਿਚਾਲੇ ਰਹੂਗਾ ਤਦ ਤੱਕ ਸਮਝੌਤਾ ਨਹੀਂ ਹੁੰਦਾ, ਕਿ ਉਹੀ ਨਹੀਂ ਹੋਣ ਦੇ ਰਿਹਾ। ਤੇ ਅਮਰੀਕਾ ਇਜ਼ਰਾਈਲ ਦੇ ਦਬਾਅ ਹੇਠ ਕਿਉਂ ਹੈ, ਲੋਕ ਇਹ ਵੀ ਸਮਝਣਾ ਚਾਹੁੰਦੇ ਨੇ। ਇੱਧਰ ਗੱਲਬਾਤ ਕਦੇ ਨੇੜੇ ਤੇ ਕਦੇ ਟੁੱਟਦੀ ਕਿਉਂ ਹੈ, ਇਹ ਵੀ ਇੱਕ ਆਪਣੇ ਆਪ ਚ ਪਹਿਲੂ। ਅਸੋ ਸਥਿਤੀ ਤਣਾਅ ਵਾਲੀ ਹੈ। ਤੇ ਪਰ ਇੱਧਰ ਕਹਿੰਦੇ ਜੀ ਭਾਰਤ ਸਰਕਾਰ ਨੇ ਜੀ ਤਲਬ ਕਰ ਲਿਆ ਸੀ, ਅਮਰੀਕੀ ਰਾਜਦੂਤ ਤਲਬ ਕਰ ਲਿਆ ਸੀ, ਤੱਕੇ ਪਤਾ ਹੈ। ਉਹ ਤੋਂ ਅੱਗੇ ਕੀ ਹੋਇਆ ਹੁਣ ਤੱਕ ਤੁਸੀਂ ਬਾਰਿਸ਼ ਕਿਉਂ ਨਹੀਂ ਕੱਟ ਰਹੇ ਜੀ? ਸਹੀ ਹੈ। ਕਿਉਂ ਤੁਸੀਂ ਅਜੇ ਤੱਕ ਸਟੈਂਡ ਨਹੀਂ ਲੈ ਪਾ ਰਹੇ? ਜਿਵੇਂ ਤੁਹਾਡੇ ਕਰੂ ਮੈਂਬਰਾਂ ਵਾਲੇ ਜਹਾਜ਼ਾਂ ਦੇ ਉੱਤੇ ਨਿਸ਼ਾਨੇ ਬਿੰਨੇ ਜਾ ਰਹੇ ਨੇ, ਤੁਸੀਂ ਰਾਜਨੀਤਿਕ ਤੌਰ ਤੇ ਤਾਂ ਕੁਝ ਬੋਲੋ, ਸਰਕਾਰ ਦੇ ਤੌਰ ਤੇ ਕੁਝ ਬੋਲੋ। ਤੁਹਾਡਾ ਵਿਦੇਸ਼ ਮੰਤਰੀ, ਵਿਦੇਸ਼ ਸਕੱਤਰ, ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ, ਕੋਈ ਤਾਂ ਬੋਲੇ। ਜਵਾਨ ਨੂੰ ਤਾਲਾ ਕਿਉਂ ਹੈ, ਲੋਕੀ ਵੀ ਜਾਣਨਾ ਚਾਹੁੰਦੇ ਜੀ। ਬਿਲਕੁਲ, ਸਥਿਤੀ ਬਹੁਤ ਤਣਾਅ ਵਾਲੀ ਹੈ ਜੀ। ਜੀ ਤੇ ਜਾਂਦਿਆਂ ਦੀ ਗੱਲ ਕਰੀਏ ਪ੍ਰੀ ਮੌਨਸੂਨ ਦੀ, ਕਹਿੰਦੇ ਇਹਨੇ ਗਰਮੀ ਤੋਂ ਰਾਹਤ ਦਵਾਈ ਹੈ ਜੀ। ਦੇਖੋ
ਪੰਜਾਬ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ 46 ਡਿਗਰੀ 47 ਡਿਗਰੀ ਤੱਕ ਤਾਪਮਾਨ ਚਲਾ ਗਿਆ ਸੀ। ਜੀ ਤੇ ਇਹ ਬਹੁਤ ਮਤਲਬ 15,000 ਮੈਗਾਵਾਟ ਤੱਕ ਪੰਜਾਬ 'ਚ ਬਿਜਲੀ ਦੀ ਮੰਗ, ਜੀਵ ਜੰਤੂ, ਮਤਲਬ ਪਸ਼ੂ ਪੰਛੀ, ਬਨਸਪਤੀ, ਸਾਰਾ ਕੁਛ ਇੱਕ ਵਾਰ ਤਾਂ ਐਂ ਸੀ ਜਿਵੇਂ ਕਿ ਅੱਗ ਦੇ ਗੋਲੇ ਵਾਲੀ ਸਥਿਤੀ ਹੋਵੇ, ਬਾਹਰ ਨਿਕਲਣਾ ਦੁਸ਼ਵਾਰ ਹੋ ਗਿਆ ਸੀ। ਤੇ 46.8 ਡਿਗਰੀ ਬਠਿੰਡਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਸੀ, ਮਤਲਬ ਲਗਭਗ 47 ਡਿਗਰੀ। ਤੇ ਫਿਰ ਲੰਘੇ ਕੱਲ ਸਵੇਰੇ ਤੜਕਸਾਰ ਵੀ, ਫਿਰ ਕੱਲ ਰਾਤ 100 ਕਿਲੋਮੀਟਰ ਤੱਕ ਦੀ ਰਫ਼ਤਾਰ ਨਾਲ ਵੀ ਇਹਨਾਂ ਮਤਲਬ ਕਈ ਥਾਵਾਂ ਦੇ ਉੱਤੇ ਹਵਾ ਚੱਲਣ ਦੀ, ਹਨੇਰੀ ਚੱਲਣ ਦੀ 90 ਦੀ ਔਸ ਦੱਸੀ ਜਾ ਰਹੀ ਹੈ, 80-90 ਦੀ ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਹਨੇਰੀਆਂ। ਕਈ ਥਾਵਾਂ ਤੇ ਲੋਕਾਂ ਨੂੰ ਸੜਕਾਂ ਤੇ ਜਾਂਦਿਆਂ ਮੁਸ਼ਕਲ ਆਈ, ਕਈ ਥਾਵਾਂ ਤੇ ਕੰਧਾਂ ਡਿੱਗਣ ਦੀ ਖਬਰ ਆਈ। ਤੇ ਫਿਰ ਇਹਦੇ ਵਿਚਾਲੇ ਅੰਮ੍ਰਿਤਸਰ ਲੁਧਿਆਣਾ ਦੇ ਖੇਤਰ 'ਚ ਕੁਝ ਥਾਂ ਔਲੇ ਪੈਣ ਦੀਆਂ ਖਬਰਾਂ ਵੀ ਮਿਲੀਆਂ ਤੇ ਕਣਮਣਕਾਣੀ ਹੋਈ, ਬਾਛੜ ਪੈ ਗਈ, ਕਿਤੇ 4 ਛਿੱਟੇ ਪੈ ਗਏ। ਉਹਦੇ ਨਾਲ ਥੋੜਾ ਜਿਹਾ ਤਾਪਮਾਨ ਦੇ ਵਿੱਚ ਗਿਰਾਵਟ ਜੀ। ਸੋ ਅਗਲੇ 2-3 ਦਿਨ ਹੋਰ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ। ਤੇ ਇਹ ਅਸੀਂ ਅੱਧ ਤੱਕ ਤਾਂ ਲਗਭਗ ਆਉਣ ਵਾਲੀਆਂ, ਹੁਣ ਜੂਨ ਮਹੀਨੇ ਦੇ ਤੇ ਅਖੀਰਲੇ ਹਫ਼ਤੇ ਤੱਕ ਕਹਿੰਦੇ ਕਿ ਮਾਨਸੂਨ ਪੂਰੀ ਤਰ੍ਹਾਂ ਆ ਜਾਊਗਾ। ਹੁਣ ਪ੍ਰੀ ਮਾਨਸੂਨ ਦੀਆਂ ਇਸ ਤਰ੍ਹਾਂ ਵਿੱਚ ਜੇ 4-4 ਛਿੱਟੇ ਪੈਂਦੇ ਨੇ ਤਾਂ ਥੋੜਾ ਜਿਹਾ ਗਰਮੀ ਤੋਂ ਰਾਹਤ ਰਹੂਗੀ। ਜੀ ਤੇ ਕਿਹਾ ਜਾ ਰਿਹਾ ਮੌਸਮ ਵਿਭਾਗ ਅਨੁਸਾਰ ਕਿ ਅਗਲੇ 3 ਕੁ ਦਿਨ ਅਜਿਹਾ ਹੀ ਮੌਸਮ ਰਹਿਣ ਦੀ ਉਮੀਦ ਹੈ ਕਿ ਕਦੇ ਵੀ ਹਨੇਰੀ, ਝੱਖੜ, ਹਵਾ ਜਾਂ ਕਣਮਣਕਾਣੀ ਬੂੰਦਾਂ ਚਾਰ ਪੈ ਸਕਦੀਆਂ ਨੇ। ਤੇ ਅਖੀਰਲਾ 25-26 ਜੂਨ ਤੋਂ ਬਾਅਦ ਮਾਨਸੂਨ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਖੇਤਰ 'ਚ ਦਾਖਲ ਹੋ ਸਕਦਾ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਆਪਾਂ ਬਹੁਤ ਸਾਰੀਆਂ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA